ਇਹ ਗਾਣਾ ਜਿਹੜਾ ਸੁਣਾਉਣ ਲੱਗਾ ਤੁਸੀਂ ਸੁਣਿਆ ਨਹੀਂ ਹੋਣਾ, ਇਸ ਲਈ ਇਹ ਵੀ ਪਰਸੋਂ ਹੀ ਲਿਖਿਆ ਸੀ। ਬਾਬਾ ਜਾਨੀ ਦਾ ਲਿਖਿਆ। ਮੇਰੇ 2-3 ਗਾਣੇ ਬਾਬੇ ਨੇ ਲਿਖੇ, ਦੋਵੇਂ ਤਿੰਨੇ ਹੀ ਹਿੱਟ ਹੋਏ, ਤੁਸੀਂ ਸੁਣਿਆ ਵੀ। ਇਹ ਗਾਣਾ ਮੈਂ ਸੁਣਾਉਣ ਇੱਥੋਂ ਲੱਗਾ, ਮੈਂ ਸੁਣਾਉਣਾ ਨਹੀਂ ਸੀ, ਪਹਿਲਾਂ ਰਿਕਾਰਡ ਕਰਨਾ ਸੀ, ਫਿਰ ਉਹਨੂੰ ਵੀਡੀਓ ਕਰਕੇ ਸ਼ੂਟ ਕਰਕੇ ਉਹਨੂੰ ਭੇਜਣਾ ਸੀ। ਲੇਕਿਨ ਗਾਣਾ ਪਰਸੋਂ ਮੈਨੂੰ ਚੌਥ ਲਿਖਾਇਆ ਬਾਬੇ ਦਾ, ਉਹਦੀ ਫਿਲ ਫੋਰ ਮੈਂ ਤਰਜ਼ ਬਣਾਈ ਤੇ ਤੁਹਾਡੀ ਨਜ਼ਰ ਹੈ, ਕਿਉਂਕਿ ਮੈਂ ਤੁਹਾਡੇ ਕੋਲ ਕੋਈ ਚੀਜ਼ ਲੁਕਵਾ ਹੀ ਨਹੀਂ ਸਕਦਾ, ਨਵੀਂ ਹੋਵੇ ਜਾਂ ਪੁਰਾਣੀ ਹੋਵੇ। ਲੇਕਿਨ ਇਹ ਐਡਵਾਂਟੇਜ ਇਹ ਵੀ, ਚੌਥ ਲਿਖਾਇਆ ਬਾਬੇ ਦਾ, ਪਰਸੋਂ ਤਰਜ਼ ਬਣਾਈ ਤੇ ਅੱਜ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ। ਮੈਨੂੰ ਲੱਗਦਾ ਤੁਹਾਨੂੰ ਅੱਛਾ ਲੱਗੇਗਾ। ਮੈਨੂੰ ਆਪਣੇ ਸਾਰੇ ਗਾਏ ਗਾਣਿਆਂ ਚੋਂ ਇਹਦੀ ਤਰਜ਼ ਬੜੀ ਚੰਗੀ ਲੱਗੀ। ਇੱਕ ਬਖਤਾਂ ਸਾਨੂੰ ਹਾਰ ਦਿਵਾਈ ਚਾ ਸਕੇ, ਉਹ ਦੂਜਾ ਸੱਜਣ ਮੁਖ ਪਰਤਾ ਗਏ। ਜਿਉ ਦੁੱਖ ਕੰਨੀਆਂ ਮਲ ਗਏ 4 ਚੁਫੇਰੇ, ਉਹ ਸੁਖ ਵੇਖ ਕੇ ਕੰਡ ਵਲਾ ਗਏ। ਕਿਸੇ ਵੇਲੇ ਵੀ ਹੰਝ ਵੀ ਸੁੱਕਦੀ ਨਹੀਂ, ਇੰਜ ਰੋਵਣ ਯਾਰ ਸਿਖਾ ਗਏ। ਜਿਹੜੀ ਗੱਲ ਤੋਂ ਡਰਦੇ ਰਹਿ ਨਾਜ਼ਸ਼, ਉਹ ਕਰਕੇ ਵਿਖਾ ਗਏ। ਪੁਣੇ ਚ ਨਹੀਂ ਮਾਇਆ ਤੇ ਹਿਜਰ ਚ ਮਰਵੇ ਸਾਂ, ਵੇ ਕਿਤੇ ਰਾਤ ਨਾ ਰਹੀ ਮਾਇਆ। ਹੋਵਾਂਗੇ ਨਾ ਕਦੀ ਵੀ ਜੁਦਾ ਕਹਿੰਦਾ ਹੁੰਦਾ ਸੇ। ਇਹ ਗਾਣਾ ਹੋਏ ਜਿਹਦੇ ਚ ਸਾਰੀਆਂ ਯਾਦਾਂ ਨੇ, ਜੋ ਜੋ ਹੋਇਆ ਉਹਨੂੰ ਚੇਤਾ ਕਰਾਉਂਦਾ ਹੈ। ਮਤਾਂ ਤੈਨੂੰ ਚੇਤਾ ਆ ਜਾਏ ਮੈਂ ਤੇਰਾ ਬੇਲੀ ਸਾਂ, ਛੱਡ ਕੇ ਟੁਰ ਗਿਆ ਨਾ, ਉਹ ਸਾਰਾ ਕੁਝ ਲਿਖਿਆ। ਹੋਵਾਂਗੇ ਨਾ ਕਦੀ ਵੀ ਜੁਦਾ ਕਹਿੰਦਾ ਹੁੰਦਾ ਸੇ, ਉਹ ਵੱਖ ਨਹੀਂ ਹੋਣੇ ਸਾਡੇ ਰਾਹ ਕਹਿੰਦਾ ਹੁੰਦਾ ਸੇ। ਹੋਵਾਂਗੇ ਨਾ ਕਦੀ ਵੀ ਜੁਦਾ ਕਹਿੰਦਾ ਹੁੰਦਾ ਸੇ, ਹੋਵਾਂਗੇ ਨਾ ਕਦੀ ਵੀ ਜੁਦਾ ਕਹਿੰਦਾ ਹੁੰਦਾ ਸੇ। ਵੱਖ ਨਹੀਂ ਹੋਣੇ ਸਾਡੇ ਰਾਹ ਕਹਿੰਦਾ ਹੁੰਦਾ ਸੇ। ਹੋਵਾਂਗੇ ਨਾ ਕਦੀ ਵੀ ਜੁਦਾ ਕਹਿੰਦਾ ਹੁੰਦਾ ਸੇ। ਸਾਰੀ ਰਾਤ ਜਾਂਦਾ ਨਹੀਂ ਸੇ ਕੋਲ ਮੇਰੇ ਆ ਕੇ, ਕੋਲੋਂ ਮੇਰੇ